ਜਿਹੜੀ ਚੀਜ਼ ਤੁਹਾਡੇ ਧਿਆਨ 'ਚ ਅਸੀਂ ਰੱਖ ਦਈਏ, ਜੋ ਸੰਗਤ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਹੈ, ਤੁਹਾਡੇ ਤੋਂ ਪੁੱਛਣ ਦੀ ਲੋੜ ਨਹੀਂ। ਸਾਰਾ ਸ਼ਹਿਰ, ਸਾਰਾ ਪੰਜਾਬ ਕਹਿ ਰਿਹਾ ਵੀ ਤੁਸੀਂ ਪਿਛਲੇ ਕਈ ਸਾਲਾਂ ਤੋਂ ਜਦ ਦਾ ਵੀ ਤੁਸੀਂ ਢਾਬਾ ਖੋਲ੍ਹਿਆ, ਤੁਹਾਡੇ ਤੋਂ ਕੋਈ ਇਹਦੀ ਸਫਾਈ ਮੰਗਣ ਦੀ ਲੋੜ ਨਹੀਂ। ਇਹ ਸਾਬਤ ਹੋ ਗਿਆ ਵੀ ਆਪਾਂ ਇੱਥੇ ਲੁੱਟ ਖਸੁੱਟ ਵੀ ਕਰ ਰਹੇ ਹਾਂ, ਠੱਗੀ ਵੀ ਮਾਰ ਰਹੇ ਹਾਂ, ਔਰ ਹਰ ਉਹ ਗਲਤ ਕੰਮ ਜਿਹੜਾ ਇੱਕ ਮੁਸਾਫਰ ਨਾਲ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕਰ ਰਹੇ ਹੋ। ਹੁਣ ਤੁਹਾਡੇ ਕੋਲ ਸੰਗਤੀ ਰੂਪ ਦੇ ਵਿੱਚ ਇੱਕ ਮੌਕਾ ਵੀ ਤੁਸੀਂ ਜਿਹੜਾ ਵੀ ਪ੍ਰਣ ਕਰਨਾ, ਕੋਈ ਸ਼ਰਤ ਮੰਨਣੀ ਹੈ, ਉਹ ਸੰਗਤ ਨੂੰ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੰਨਣੀ ਹੈ। ਜੇ ਤੁਸੀਂ ਉਸ ਕਮਿਟਮੈਂਟ ਤੋਂ ਜੋ ਗੁਰੂ ਸਾਹਿਬ ਦੀ ਹਜ਼ੂਰੀ 'ਚ ਕੀਤੀ ਹੈ ਉਹ ਤੋਂ ਮੁੱਕਰਦੇ ਹੋ, ਤੁਸੀਂ ਦੇਣਦਾਰ ਗੁਰੂ ਸਾਹਿਬ ਦੇ ਤੇ ਸੰਗਤ ਦੇ ਹੋ, ਸ਼ਹਿਰ ਦੀ ਲੋਕਲ ਸੰਗਤ ਦੇ ਵੀ, ਅਕਾਲ ਪੁਰਖ ਦੇ ਵੀ, ਜਿੱਥੋਂ ਹਰ ਕੋਈ ਬੰਦਾ ਆਪਣੀ ਖਿਮਾ ਮੰਗਦਾ, ਭੁੱਲ ਚੁੱਕ ਦੀ, ਸਮੱਤ ਦੀ ਕਰਦਾ। ਸਾਡਾ ਮਕਸਦ ਤੁਹਾਨੂੰ ਕੋਈ ਪਬਲਿਕਲੀ ਜਲੀਲ ਕਰਨਾ ਨਹੀਂ ਹੈ, ਪਰ ਇਹ ਹੁਣ ਜੇ ਮੁੱਦਾ ਹੀ ਜਨਤਕ ਰੂਪ 'ਚ ਆ ਗਿਆ, ਕਿਉਂਕਿ ਇੱਕ ਦੋ ਬੰਦਿਆਂ ਦੀ ਗੱਲ ਨਹੀਂ ਹੈ, ਹਜ਼ਾਰਾਂ ਕੇਸ ਨੇ। ਸੋ ਤੁਸੀਂ ਅੱਗੇ ਤੋਂ ਜਿਹੜਾ ਪ੍ਰਣ ਲੈਣਾ, ਉਹਦੇ 'ਚ ਚਾਰ ਪੰਜ ਚੀਜ਼ਾਂ ਸੰਗਤ ਨੇ ਡਿਸਾਈਡ ਕੀਤੀਆਂ। ਇੱਕ ਕਿ ਤੁਸੀਂ ਹੋਟਲ ਦੇ ਵਿੱਚ ਫਿਕਸ ਰੇਟ ਹਰ ਚੀਜ਼ ਦਾ, ਟੇਬਲ ਤੋਂ ਲੈ ਕੇ ਢਾਬੇ ਦੇ ਹਰ ਖੂੰਜੇ ਤੇ। ਬੇਟਾ ਆ ਰਿਹਾ ਨਾ ਤੁਹਾਡਾ, ਉਹਨੂੰ ਵੀ ਬੁਲਾ ਲਓ, ਕੋਈ ਗੱਲ ਜਿਹੜੇ ਨਾ ਉਸ ਮੌਕੇ ਸਾਰੇ ਸ਼ਾਮਲ ਸੀਗੇ, ਸਾਰੇ ਸੱਦ ਲਓ ਜਿਹੜੇ ਬੰਦੇ, ਹਾਂ ਸੱਦ ਲਓ। ਸੁਣ ਲਓ ਪਹਿਲਾਂ, ਜੇ ਕਿਸੇ ਨੇ ਇਸ ਤੋਂ ਬਾਅਦ ਨਹੀਂ ਆਉਣਾ ਤੇ ਉਹ ਨਾ ਆਵੇ, ਤੁਸੀਂ ਵੀ ਜਾ ਸਕਦੇ ਹੋ, ਕੋਈ ਤੁਹਾਡੇ ਨਾਲ ਧੱਕਾ ਨਹੀਂ। ਚਾਰ ਪੰਜ ਚੀਜ਼ਾਂ ਡਿਸਾਈਡ ਹੋਈਆਂ ਸੀ ਸੰਗਤੀ ਰੂਪ ਦੇ ਵਿੱਚ। ਫਿਕਸ ਰੇਟ ਹਰ ਜਗ੍ਹਾ ਸਾਹਮਣੇ ਲੱਗੇ ਹੋਊਗੇ, ਉਸ ਫਿਕਸ ਰੇਟ ਤੋਂ 1 ਰੁਪਈਆ ਵੀ ਵੱਧ ਜੇ ਤੁਸੀਂ ਵਸੂਲ, ਮੇਰੀ ਪੂਰੀ ਸੁਣ ਲਿਓ ਫਿਰ ਤੁਸੀਂ ਜੋ ਕਹਿਣਾ ਕਹਿ ਲਓ। 1 ਰੁਪਈਆ ਵੀ ਵੱਧ ਜੇ ਤੁਸੀਂ ਵਸੂਲਦੇ ਹੋ ਤਾਂ ਤੁਸੀਂ ਸ਼ਹਿਰ ਦੀ ਸੰਗਤ ਦੇ, ਸ਼ਹਿਰ ਦੇ ਵਾਸੀਆਂ ਦੇ, ਗੁਰੂ ਸਾਹਿਬ ਦੇ ਦੇਣਦਾਰ ਹੋਵੋਗੇ। ਦੂਜੀ ਚੀਜ਼ ਸਾਰੀ ਸੁਣ ਲਓ ਪਹਿਲਾਂ, ਬਿਨਾਂ ਮੰਗਿਆ ਕੋਈ ਚੀਜ਼ ਧੱਕੇ ਨਾਲ ਛਲਾਵੇ 'ਚ ਰੱਖ ਕੇ ਪਰੋਸੀ ਨਹੀਂ ਜਾਊਗੀ ਟੇਬਲ ਤੇ। ਜੋ ਕੇਸਾਂ 'ਚ ਸੁਣਨਾ ਆਇਆ ਵੀ ਧੱਕੇ ਨਾਲ ਖੀਰ ਰੱਖ ਕੇ, ਸਲਾਦ ਰੱਖ ਕੇ, ਬਾਅਦ 'ਚੋਂ 100 ਦਾ 700 ਹੋ ਜਾਂਦਾ। ਤੀਸਰੀ ਚੀਜ਼, ਤੁਹਾਡੇ ਹਰ ਖੂੰਜੇ ਦੇ ਵਿੱਚ, ਕਿਉਂਕਿ ਤੁਹਾਡੀ ਇੱਕ ਇਹ ਗੱਲ ਆਈ ਵੀ ਜੀ ਸਾਨੂੰ ਤਾਂ ਜੀ ਪੱਤਰਕਾਰ ਬਲੈਕਮੇਲ ਕਰਨਾ ਆਉਂਦੇ 2100 1100 ਲੈਣ, ਉਹ ਵੀ ਤੁਹਾਨੂੰ ਬਲੈਕਮੇਲ ਕਿਸੇ ਗਰਾਊਂਡ ਤੇ ਕਰਨਗੇ ਨਾ, ਆ ਕੇ ਕੋਈ ਚੀਜ਼ ਫੜੀ ਗਏ। ਤੁਹਾਡੇ ਹਰ ਹੋਟਲ ਦੇ ਖੂੰਜੇ ਦੇ ਵਿੱਚ ਆਡੀਓ ਤੇ ਵੀਡੀਓ ਵਿਦ ਮਾਈਕ ਵਾਲੇ ਕੈਮਰੇ ਲੱਗਣਗੇ। ਕੱਲ ਨੂੰ ਕੋਈ ਗਾਹਕ ਆ ਕੇ ਨਾ ਕਵੇ ਮੇਰੇ ਨਾਲ ਠੱਗੀ ਵੱਜੀ, ਮੈਨੂੰ ਇੰਨਾ ਕਿਹਾ ਸੀ, ਇੰਨਾ ਲੈ ਲਿਆ। ਤੁਸੀਂ ਨਾ ਕਹਿ ਸਕੋ ਵੀ ਫਲਾਣਾ ਮੈਨੂੰ ਝੂਠ ਬੋਲ ਕੇ ਠੱਗ ਗਿਆ, ਬਲੈਕਮੇਲ ਕਰ ਗਿਆ। ਆਪਾਂ ਉਹ ਜੱਬ ਹੀ ਖਤਮ ਕਰ ਦੇਣਾ। ਮਾਈਕ ਵਾਲੇ ਕੈਮਰੇ ਘੱਟੋ ਘੱਟ 60 ਦਿਨ ਦਾ ਬੈਕਅਪ ਤੇ 48 ਘੰਟਿਆਂ 'ਚ ਲੱਗਣੇ ਚਾਹੀਦੇ। ਇਹ ਸਾਰੀ ਸ਼ਹਿਰ ਦੇ ਸੰਗਤ ਦਾ ਫੈਸਲਾ। ਪੰਜਵੀਂ ਚੀਜ਼, ਜਿਹੜੀ ਜਗ੍ਹਾ ਤੁਸੀਂ ਫਾਲਤੂ ਘੇਰੀ ਹੋਈ ਆ, ਆਪਣੀ ਮਿੱਥੀ ਹੋਈ ਅਲਾਟ ਹੋਈ ਜਗ੍ਹਾ ਤੋਂ ਬਾਹਰੀ, ਉਹ ਕਬਜ਼ਾ ਤੁਸੀਂ ਖਾਲੀ ਕਰੋ, ਨਾ ਟ੍ਰੈਫਿਕ ਡਿਸਟਰਬ ਕਰਨਾ। ਔਰ ਜਿਹੜੀਆਂ ਇਹ ਚਾਰ ਪੰਜ ਚੀਜ਼ਾਂ ਦੇ ਵਿੱਚੋਂ ਕੋਈ ਵੀ ਨੈਤਿਕ ਆਧਾਰ ਤੇ ਹੁੰਦੀ ਆ ਗੱਲ ਸਾਰੀ, ਵੱਡੇ ਵੱਡੇ ਪੋਲੀਟੀਕਲ ਆਦਮੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਨੈਤਿਕ ਆਧਾਰ ਤੇ ਹੀ ਨਹੀਂ ਮੰਨੇ ਤੇ ਡੁੱਬ ਗਏ। ਸੰਗਤੀ ਰੂਪ 'ਚ ਜਿਹੜੀ ਗੱਲ ਤੁਸੀਂ ਮੰਨ ਜੂਗੇ, ਉਹਨਾਂ 'ਚੋਂ ਕੋਈ ਵੀ, ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਆ ਕੇ ਕੱਲ ਨੂੰ ਮਾਈਕ ਚੱਕ ਕੇ ਮਸ਼ਹੂਰ ਹੋਣ ਲਈ ਕਹਿ ਦੇਵੇ ਜੀ ਮੇਰੇ ਨਾਲ ਠੱਗੀ ਵੱਜੀ ਆ। ਜੇ ਜਿਨ੍ਹਾਂ ਨੇ ਕਾਊਂਟਰ ਤੇ ਖੜਨਾ ਉਹ ਸਾਰੇ ਬੁਲਾ ਲਓ ਜੀ। ਨਾ ਹਾਂ, ਇਹ ਬੁਲਾ ਲਓ ਕਾਊਂਟਰ ਤੋਂ ਲੈ ਕੇ ਅਖੀਰ ਤੱਕ, ਕਿਉਂਕਿ ਦੇਖੋ ਫੈਸਲੇ ਤਾਂ ਇਹਨਾਂ ਨੇ ਲੈਣੇ, ਮਾਲਕ ਇਹ ਨੇ, ਬਾਕੀ ਤਾਂ ਸਟਾਫ ਹੈ। ਜਿਹੜਾ ਅਸੀਂ ਫੈਸਲਾ ਕਰਦਾ ਲਾਗੂ ਇਹਨਾਂ ਨੇ ਕਰਨਾ, ਬਾਕੀ ਤਾਂ ਮਾਫੀ ਮੰਗਣਗੇ ਆ ਕੇ ਬਸ, ਹੈ ਨਾ। ਸੋ ਉਹਦੇ ਵਿੱਚ ਤੁਹਾਡੇ ਕਸਟਮਰ ਦੀ ਐਂਟਰੀ ਤੋਂ ਲੈ ਕੇ ਪਿਛਲੇ ਕੈਬਨ ਤੱਕ, ਜਿੱਥੇ ਜਾ ਕੇ ਲੋਕਾਂ ਨੇ ਕਿਹਾ ਵੀ ਸਾਡੇ ਨਾਲ ਹੱਥੋਂ-ਪਾਈ ਕੀਤੀ ਗਈ, ਸਾਨੂੰ ਜਲੀਲ ਕੀਤਾ ਗਿਆ, ਪਿਛਲੇ ਕੈਬਨ ਤੱਕ ਹਰੇਕ ਕੈਮਰਾ ਰਨਿੰਗ 'ਚ ਹੋਣਾ ਚਾਹੀਦਾ, ਨਾਲ ਆਡੀਓ ਮਾਈਕ ਲੱਗਾ ਹੋਣਾ ਚਾਹੀਦਾ। ਤੁਸੀਂ ਵੀ ਬਚੋਗੇ, ਗਾਂ ਵੀ ਬਚੂਗਾ। ਮੈਂ ਤੁਹਾਡੀ ਬੇਨਤੀ ਸੁਣ ਲਈ ਸਾਰੀ, ਹਾਂਜੀ ਤੁਸੀਂ ਮੇਰੀ ਸੁਣੋਗੇ ਥੋੜੀ? ਪਹਿਲਾਂ ਇਹ ਦੱਸੋ ਵੀ ਤੁਸੀਂ ਇਹ ਸ਼ਰਤਾਂ ਮੰਨਦੇ ਹੋ? ਮੈਂ ਸਭ ਕੁਝ ਮੰਨੂਗਾ, ਤੁਸੀਂ ਮੇਰੀ ਬੇਨਤੀ ਸੁਣੋਗੇ ਥੋੜੀ? ਪਹਿਲਾਂ ਇੱਕ ਵਾਰੀ ਪ੍ਰੋਸੈਸ ਪੂਰਾ ਕਰ ਲਓ, ਬਾਕੀਆਂ ਨੂੰ ਸੱਦ ਲਓ, ਫਿਰ ਸਾਂਝੇ ਰੂਪ 'ਚ ਕਹਿ ਲਓ। ਤੁਸੀਂ ਕਹਿ ਲਓ ਜੇ ਕੋਈ ਕਹਿਣਾ ਤਾਂ। ਇਹਨਾਂ ਦੀ ਅਪੀਲ ਸੁਣ ਲਓ ਕਿੱਦਾਂ ਦੀ ਆ। ਜੇ ਤਾਂ ਮਾਫੀ ਲਾਇਕ ਹੈਗੇ ਸ਼ਬਦ ਇਹਨਾਂ ਦੇ, ਫਿਰ ਤਾਂ ਸੰਗਤ ਮਾਫ ਕਰੂਗੀ। ਜੇ ਤੁਹਾਡੇ ਸ਼ਬਦ ਮਾਫੀ ਲਾਇਕ ਨਹੀਂ ਹੋਏ ਤਾਂ ਸੰਗਤ ਸਾਹਮਣੇ ਖੜੀ ਆ, ਫਿਰ ਰਸਤਾ ਦੂਜਾ ਹੋਊਗਾ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਭਾਵਨਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਇੱਥੇ ਆਏ ਨੇ, ਫੈਸਲਾ ਸਾਡਾ ਸੰਗਤ ਦਾ ਆ, ਨਾ ਕਿ ਅਸੀਂ ਇਹਨਾਂ ਕੋਲ ਸੁਣਨਾ। ਇਹ ਦੋਸ਼ੀ ਨੇ, ਇਹਨਾਂ ਕੋਲ ਨਹੀਂ ਅਸੀਂ ਦਲੀਲਾਂ ਸੁਣਨੀਆਂ। ਇਹਨਾਂ ਨੂੰ ਸੰਗਤ ਨੇ ਦੱਸਣਾ, ਹੁਕਮ ਕਰਨਾ ਵੀ ਆਹ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ। ਬਿਲਕੁਲ, ਇਹ ਤਾਂ ਦਲੀਲਾਂ 'ਚ ਆਪਣੀ ਸਫਾਈ ਦੇਣਗੇ। ਇਹ ਕਿਉਂ ਨਹੀਂ ਸਫਾਈ ਦੇਣਗੇ ਆਪਣੀ? ਜਿਹੜਾ ਇਹ ਦੋਸ਼ੀ ਨੇ, ਇਹ ਗੁਰੂ ਘਰ 'ਚ ਇੱਥੇ ਹਾਜ਼ਰ ਹੋਏ ਨੇ, ਇਹ ਦੋਸ਼ੀ ਹੈ। ਜਿਹੜਾ ਇੰਨਾ ਮਾਹੌਲ ਕ੍ਰੀਏਟ ਇੱਦਾਂ ਹੋਇਆ, ਇਹ ਦੋਸ਼ੀ ਨੇ। ਇਹਨਾਂ ਕੋਲ ਸਫਾਈਆਂ ਦਲੀਲਾਂ ਥੋੜ੍ਹਾ ਲੈਣੀਆਂ। ਇਹ ਤਾਂ ਸੰਗਤ ਨੇ, ਗੁਰੂ ਸਾਹਿਬ ਨੇ ਹੁਕਮ ਕਰਨਾ ਵੀ ਆਹ ਦੱਸੋ ਤੁਸੀਂ ਆਪਣੀ ਗਲਤੀ ਮੰਨਦੇ ਹੋ। ਜਿਨ੍ਹਾਂ ਨੇ ਗਲਤੀਆਂ ਕੀਤੀਆਂ, ਜਿਹੜੇ ਉਹ ਦਿਨ ਹਾਜ਼ਰ ਸਨ, ਉਸ ਮੌਕੇ ਤੇ ਸ਼ਾਮਲ ਸਨ, ਉਹ ਸਾਰੇ ਇੱਥੇ ਹਾਜ਼ਰ ਹੋਣ ਗੁਰੂ ਘਰ ਦੇ, ਇੱਥੇ ਗੁਰੂ ਦੀ ਹਜ਼ੂਰੀ 'ਚ। ਤਾਂ ਇਹ ਕੁਛ ਵਿਚਾਰਿਆ ਜਾ ਸਕਦਾ ਪੰਜਾਂ ਸਿੰਘਾਂ ਵੱਲੋਂ। ਨਹੀਂ ਤਾਂ ਇਹ ਨਹੀਂ ਵੀ ਇਹਨਾਂ ਦੀਆਂ ਅਸੀਂ ਦਲੀਲਾਂ ਨੇ ਤੇ ਸਫਾਈ ਆਪਣੀ ਦੇਣੀ ਹੈ ਵੀ ਆਹ ਕਰ ਲਾਂਗੇ ਜੀ, ਹੋ ਗਿਆ ਜੀ, ਆਹ ਹੋ ਗਿਆ ਜੀ, ਹੋ ਗਿਆ। ਅਸੀਂ ਹੁਕਮ ਸਾਰੀ ਮਾਫੀ ਤੇ ਜੇ ਸ਼ਰਤਾਂ ਮਨਜ਼ੂਰ ਆ ਕਿ ਨਹੀਂ, ਬਸ ਇਹ ਦੱਸੋ ਵੀ ਲਿਖਤੀ ਰੂਪ 'ਚ ਇਹਨਾਂ ਕੋਲ ਆਪਣੀ ਕਮਿਟਮੈਂਟ ਲੈਣੀ ਆ। ਕੋਈ ਗੱਲਾਂ ਬਸ। ਅੱਛਾ, ਉੱਥੋਂ ਅਗਲੀ ਗੱਲ ਇੱਕ ਮੈਂ ਕਰ ਦੇਵਾਂ। ਇਹ ਗੱਲਾਂ ਜਿਹੜੀਆਂ ਇੱਥੇ ਜੇ ਇਹ ਹੋ ਜਾਂਦਾ ਫੈਸਲਾ,
ਕੱਲ ਨੂੰ ਇਹ ਫੇਰ ਉਹਦੇ ਦੌਰਾਨ ਫੇਰ ਉਸ ਤੋਂ ਬਾਅਦ 'ਚ ਇਹਨਾਂ ਦੇ ਵੱਲੋਂ ਹੁੰਦੀਆਂ ਤੇ ਉਹ ਬਾਹਰੋਂ ਨਹੀਂ ਕੋਈ ਆਏਗਾ। ਅਸੀਂ ਆਪ ਆ ਕੇ ਉੱਥੇ ਤੁਹਾਡਾ ਸਾਰਾ ਕਰਾਂਗੇ, ਚਾਹੇ ਸਾਡੇ ਤੇ ਪਰਚੇ ਹੋ ਜਾਣ, ਹੁੰਦੇ ਕਰਾ ਲਾਂਗੇ। ਚਾਹੇ ਸਾਨੂੰ ਜੇਲ੍ਹ ਜਾਣਾ ਪਵੇ, ਅਸੀਂ ਆਪ ਆ ਕੇ ਢਾਬਾ ਸਾਰਾ ਤੁਹਾਡਾ ਖਤਮ ਕਰਾਂਗੇ ਉੱਥੇ, ਜੇ ਕੱਲ ਅੱਜ ਤੋਂ ਬਾਅਦ ਤੁਹਾਡੀਆਂ ਉੱਥੇ ਕੋਈ ਇਦਾਂ ਦੀਆਂ ਸ਼ਿਕਾਇਤਾਂ ਆ ਗਈਆਂ। ਸਾਡੀ ਬੇਨਤੀ ਸੁਣੋਗੇ ਤੁਸੀਂ ਪਹਿਲਾਂ ਹਾਂ ਨਾ ਤੇ ਜਵਾਬ ਦਿਓ। ਤੁਸੀਂ ਇਹ ਜਵਾਬ ਦਿਓ, ਤੁਸੀਂ ਇਹ ਸਾਰੇ ਦੋਸ਼ ਕੀਤੇ ਆ, ਤੁਸੀਂ ਇਹ ਜਵਾਬ ਦਿਓ, ਤੁਸੀਂ ਗਲਤੀਆਂ ਕੀਤੀਆਂ ਜੋ ਇਹਨਾਂ ਨਾਲ। ਆ ਭਾਈ ਸਾਹਿਬ ਕਿੱਥੇ ਆ? ਇੱਕ ਮਿੰਟ ਭਾਈ, ਇੱਕ ਜਣਾ ਜਗਦੀਪ ਸਿੰਘ ਜੀ ਕਿੱਥੇ ਆ ਭਾਈ ਸਾਹਿਬ? ਅੱਗੇ ਆ ਜਾਓ। ਮਹਾਰਾਜ ਨੂੰ ਪਿੱਠ ਨਾ ਹੋਵੇ, ਕੋਈ ਧਿਆਨ ਰੱਖਿਓ। ਬੇਟਾ ਉਹ ਵੀ ਆਂਦੇ ਆ ਇੱਧਰ ਭਾਈ ਸਾਹਿਬ, ਉਧਰ ਮੁੱਖ ਕਰੋ। ਇਹਨਾਂ ਦਾ ਬਾਦਲ ਸਲੂਕੀ ਹੋਈ ਆ, ਸਿਰ ਨੀਮਾ ਫਗਵਾੜੇ ਦੀ ਸੰਗਤ ਦਾ ਸਾਡਾ ਹੋਇਆ। ਅੱਜ ਤੱਕ ਇੱਥੇ ਕੋਈ ਵੀ ਆਪਾਂ ਖੰਗਣ ਨਹੀਂ ਦਿੱਤਾ, ਇਦਾਂ ਸਿਰ ਨੀਮਾ ਸਾਡਾ ਹੋਇਆ ਸਾਰੇ ਆਲ ਵਰਲਡ ਦੇ ਵਿੱਚ। ਇਹਨਾਂ ਨੂੰ ਤੁਸੀਂ ਬਾਦਲ ਸਲੂਕੀਆਂ ਕੀਤੀਆਂ, ਜਾਇਤੀਆਂ ਕੀਤੀਆਂ। ਇਹ ਤਾਂ ਤੁਸੀਂ ਇਹ ਹਾਂ ਜਾਂ ਨਾ 'ਚ ਇੱਥੇ ਦੱਸੋ ਵੀ ਇੱਦਾਂ ਕੀਤਾ। ਗਾਂ ਜੋ ਸੰਗਤ ਫੈਸਲਾ ਕਰੇਗੀ ਉਹ ਤੁਹਾਨੂੰ ਕਮਿਟਮੈਂਟ ਉਹ ਕਰਨੀ ਪੈਣੀ। ਤੁਹਾਡੀਆਂ ਦਲੀਲਾਂ ਨਹੀਂ ਅਸੀਂ ਇੱਥੇ ਸੁਣਨੀਆਂ। ਜਿਹੜੀਆਂ ਗੱਲਾਂ ਤੁਹਾਡੇ ਲਈ ਗਾਂ ਵਾਸਤੇ ਸ਼ਰਤਾਂ ਰੱਖੀਆਂ ਗਈਆਂ, ਆਪਾਂ ਨੂੰ ਮਨਜ਼ੂਰ ਆ ਹਾਂ ਕਿ ਨਹੀਂ? ਸਰ ਮੇਰੀ ਬੇਨਤੀ ਸੁਣ ਲਓ। ਸਰ ਹਾਂ ਜਾਂ ਨਾ ਦੱਸੋ, ਉਸ ਤੋਂ ਬਾਅਦ ਰੱਖੋ। ਸਾਰੀਆਂ ਤੁਹਾਡੀਆਂ ਸ਼ਰਤਾਂ ਮੰਨੂਗਾ। ਛੋਟੀ ਮੇਰੀ ਬੇਨਤੀ ਸੁਣੋਗੇ? ਸੁਣਾਓ, ਦੱਸੋ ਕੀ ਕਹਿਣਾ ਜੀ। ਮੈਂ ਸਰ ਇੱਕ ਬੇਨਤੀ ਇਹ ਕਰਨਾ ਚਾਹੁੰਦਾ ਵਾਂ, ਇਹ ਭਾਈ ਸਾਹਿਬ ਆਪਣੇ ਨਾਲ 4 ਬੰਦੇ ਲੈ ਕੇ ਆਏ। ਇਹਨਾਂ ਨੇ 2 ਬੰਦੇ ਸਾਡੀ ਦੁਕਾਨ ਤੇ ਭੇਜੇ ਆ ਸਮੋਸੇ ਖਾਣ ਵਾਸਤੇ। ਇਹਨਾਂ ਨੇ ਪੁੱਛਿਆ ਰੇਟ ਕਿੰਨੇ ਦਾ, ਸੀਗਾ 50 ਰੁਪਏ ਦਾ। ਇਹਨਾਂ ਦੀ ਵੀਡੀਓ ਮੇਰੇ ਕੋਲ ਬਣੀ ਹੋਈ ਇਹਨਾਂ ਦੇ ਬੰਦੇ ਦੀ, ਪੁੱਛੋ ਹੈਗੀ ਕਿ ਨਹੀਂ ਹੈਗੀ। ਮੈਨੂੰ ਦੱਸ ਦਿਓ। ਚਲੋ ਅੱਗੇ ਇੱਕ ਮਿੰਟ ਜੀ, ਗੱਲ ਤੇ ਆਓ। ਉਸ ਤੋਂ ਬਾਅਦ ਦੂਜਾ ਬੰਦਾ ਭੇਜਿਆ ਇਹਨਾਂ ਨੇ। ਭਟੂਰੇ ਕਿੰਨੇ ਦੇ ਆ ਜੀ? 60 ਰੁਪਏ ਦੇ। ਅਸੀਂ 60 ਰੁਪਏ ਦੇ ਭਟੂਰੇ ਲਏ ਆ ਦੂਜੇ ਬੰਦੇ ਕੋਲੋਂ। SHO ਦੇ ਸਾਹਮਣੇ ਗੱਲ ਹੋਈ ਆ, ਇਹਨਾਂ ਦੇ ਬੰਦੇ ਦੇ ਸਾਹਮਣੇ। ਇਹ ਬੰਦੇ ਜਿਹੜੇ ਨਾਲ ਲੈ ਕੇ ਆਏ ਆ, ਇਹ 7 ਬੰਦੇ ਨਾਲ ਲੈ ਕੇ ਆਏ ਜਦੋਂ ਪ੍ਰੈਸ ਕੋਲ ਸਟੋਰੀ ਕਰਨ ਆਏ ਸੀ। ਹਾਂ ਸਟੋਰੀ ਕਰਨ ਆਏ। ਇਸ ਤੋਂ ਪਹਿਲੇ ਸਾਡੇ ਨਾਲ ਵਾਕਿਆ ਇੱਕ ਸ਼ਹਿਰ ਦਾ ਹੋ ਚੁੱਕਾ ਸੀ, ਜਲੰਧਰ ਦਾ ਪੱਤਰਕਾਰ ਸੀਗਾ। ਸਮਝ ਮੇਰੀ ਤੁਹਾਨੂੰ ਗੱਲ ਦੱਸੀ ਹੋਣੀ ਬੇਟੇ ਨੇ। ਇਦਾਂ ਸਾਡੇ ਨਾਲ ਹੋ ਚੁੱਕੀ। ਉਹ ਸਾਨੂੰ ਕਹਿੰਦਾ ਸੀ ਵੀ ਮੈਂ ਤੁਹਾਡੇ ਕੋਲ ਜ਼ਰੂਰ ਆਊਂਗਾ ਦੁਬਾਰਾ, ਤੁਹਾਨੂੰ ਮੈਂ ਦੱਸਣਾ ਜ਼ਰੂਰ ਹੈ। ਸਾਡੇ ਦਿਮਾਗ 'ਚ ਇਹੀ ਸੀ ਵੀ ਇਹ ਭਾਈ ਸਾਹਿਬ ਉਹਨਾਂ ਨੇ ਭੇਜਿਆ। ਜਿਹੜੀ ਗੱਲ ਹੋਈ ਹੈ ਮੈਂ ਝੂਠ ਨਹੀਂ ਬੋਲੂਗਾ। ਇੱਕ ਮਿੰਟ ਠਹਿਰੋ। ਤੁਸੀਂ ਉਦਣ ਦੀ ਘਟਨਾ ਦਾ ਜ਼ਿਕਰ, ਇੱਕ ਮਿੰਟ ਠਹਿਰੋ। ਉਦਣ ਦੀ ਗੱਲ ਤੋਂ ਛੱਡ ਦਿਓ। ਜੋ ਇਲਜ਼ਾਮ ਘੱਟੋ ਘੱਟ, ਇੱਕ ਮਿੰਟ ਠਹਿਰੋ, ਜਿਹੜਾ 250 ਬੰਦੇ ਨੇ ਆਪਣਾ ਰਿਕਾਰਡ ਕਰਾਇਆ ਉਹ ਸਾਰੇ ਝੂਠੇ ਨੇ। ਆਪਾਂ ਕੋਈ ਕਿਸੇ ਨਾਲ ਹੋਈ ਨਹੀਂ ਦੱਸੋ। ਸਾਰੇ ਸਹੀ ਆ, ਸਹੀ ਆ ਨਾ? ਬਸ ਗੱਲ ਖਤਮ ਹੈ। ਉਹ ਗੱਲ ਖਤਮ ਹੋ ਗਈ ਜੀ, ਛੱਡੋ ਉਹ ਗੱਲ ਖਤਮ ਹੋ ਗਈ। ਉਹ ਛੱਡੋ, ਮੰਨ ਗਏ ਜੀ। ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਵੀ ਜਿਹੜਾ 250 ਬੰਦੇ ਨੇ, ਬਸ ਇੱਕ ਮਿੰਟ, ਤੁਸੀਂ ਪਹਿਲਾਂ ਮਾਫੀ ਮੰਗ ਲਓ। ਗੁਰੂ ਸਾਹਿਬ ਕੋਲੋਂ ਸੰਗਤ ਕੋਲੋਂ ਕੀਤੀ ਹੈ, ਅਸੀਂ ਮਾਫੀ ਮੰਗਦੇ। ਜੇ ਨਹੀਂ ਜਿਹੜੀ ਕੀਤੀ ਉਹਦੀ ਅਸੀਂ ਪਰਮਾਤਮਾ ਦੇ ਮੋਹਰੇ ਕਹਿੰਦੇ ਆ, ਸਾਡੀ ਦੁਕਾਨ ਤੇ ਕੋਈ ਵੀ ਗਲਤ ਕੰਮ, ਇੱਕ ਮਿੰਟ ਸਾਡੀ ਦੁਕਾਨ ਦੇ ਮੋਹਰੇ ਕੋਈ ਗਲਤ ਕੰਮ ਹੋਊਗਾ, ਤੁਸੀਂ ਜ਼ਿੰਮੇਵਾਰ ਹੋਵੋਗੇ, ਮੈਂ ਆਊਂਗਾ। ਹੋਰ ਦੱਸੋ ਬਸ ਕਿਉਂ ਆਵਾਂਗੇ ਆਪਾਂ ਦੋਈ। ਚਲੋ ਇੱਕ ਮਿੰਟ ਠਹਿਰੋ, ਇੱਕ ਕਰਕੇ ਹਾਂ ਨਾ ਦੱਸੀ। ਚਲੋ ਹੁਣ ਇੱਕ ਮਿੰਟ ਠਹਿਰੋ ਵੀਰ ਜੀ, ਇੱਕ ਮਿੰਟ ਵੀਰ ਜੀ, ਠਹਿਰੋ। ਤੁਹਾਡੇ ਘੱਟੋ ਘੱਟ ਜਿੱਡਾ ਢਾਬੇ ਦਾ ਸਾਈਜ਼ ਆ, ਘੱਟੋ ਘੱਟ 10 ਕਮਰੇ, ਕੈਮਰੇ, ਵੀਡੀਓ ਵਿਦ ਆਡੀਓ ਮਾਈਕ ਲੱਗੂਗੇ। ਮੈਂ ਲਵਾਂਗਾ ਹਰੇਕ ਟੇਬਲ ਤੋਂ ਲੈ ਕੇ ਬਾਹਰ ਤੱਕ। ਇੱਕ ਮਿੰਟ ਸੁਣ ਲਓ ਪਹਿਲਾਂ, ਸੁਣ ਲਓ, ਸੁਣ ਕੇ ਹਾਂ ਨਾ ਜਵਾਬ ਦਿਓ ਬਸ। ਬਾਹਰ ਤੋਂ ਲੈ ਕੇ ਅੰਦਰ ਤੱਕ, ਟੇਬਲ ਤੱਕ, ਹਰ ਜਗ੍ਹਾ ਫਿਕਸ ਰੇਟ ਲਿਸਟ ਲੱਗੂਗੀ। ਮੈਂ ਕਿਹਾ ਮੈਂ ਲਵਾਂਗਾ। ਚਲੋ ਤੀਜੀ ਚੀਜ਼, ਬਿਨਾਂ ਗਾਹਕ ਦੇ ਮੰਗਿਆ ਕੋਈ ਚੀਜ਼ ਉਹਨੂੰ ਪਰੋਸੀ ਨਹੀਂ ਜਾਊਗੀ। ਜੇ ਕੋਈ ਮੰਗਦਾ ਰੇਟ ਦੱਸ ਕੇ ਦੱਸੋ। ਇੱਕ ਮਿੰਟ ਛੋਟੀ ਬੇਨਤੀ ਸੁਣ ਲਓ। ਹਾਂ ਜਾਂ ਨਾ ਜਵਾਬ ਦੇ ਦਿਓ। ਮੈਂ ਤੁਹਾਡੀ ਗੱਲ ਮੰਨ ਲਈ, ਸਾਰੀ ਗੱਲ ਮੰਨ ਲਈ, ਇਹ ਵੀ ਗੱਲ ਮੰਨ ਲਈ। ਅੰਦਰ ਆ ਕੇ 2 ਆ ਕੇ ਸਾਰਾ ਬਣਵਈਆ ਬਹਿ ਜਾਂਦੇ ਆ। ਉਹ ਕਹਿ ਤਾਂ ਰਿਹਾ ਆਡੀਓ ਵੀਡੀਓ ਲਾਓ। ਇੱਕ ਮਿੰਟ ਛੋਟੀ, ਤੁਸੀਂ ਆਡੀਓ ਵੀਡੀਓ ਲਾਓ, ਗੱਲ ਖਤਮ। ਤੁਸੀਂ ਵੀ ਸਾਫ਼ ਰਹੋ, ਗਾਹਕ ਵੀ ਸਾਫ਼ ਰਹਿਣਗੇ। ਅਗਲਾ ਕਵੇ ਐਟੀਟਿਊਡ ਨਾਲ ਤੁਹਾਡੀ ਤਸੱਲੀ ਹੁੰਦੀ ਹੈ? ਹੁਣ ਤੁਹਾਡੇ ਕੋਲ, ਇੱਕ ਮਿੰਟ ਠਹਿਰੋ, ਸਾਰਾ ਕੁਝ ਕਰਨ ਤੋਂ ਬਾਅਦ ਆਖਰੀ ਮੌਕਾ, ਇੱਕ ਮਿੰਟ ਠਹਿਰੋ, ਹੋਣੀ ਭਾਜੀ ਗਾਹਕ ਆਖਰੀ ਮੌਕਾ ਤੁਹਾਡੇ ਕੋਲ। ਛੱਡੋ, ਸ਼ਰਤਾਂ ਤੁਸੀਂ ਮੰਨ ਲਈਆਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਸੰਗਤ ਕੋਲੋਂ। ਜੇ ਤੁਹਾਨੂੰ ਲੱਗਦਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ, ਗਾਂ ਵਾਸਤੇ ਆਪਣਾ ਵਿਵਹਾਰ ਸੁਧਾਰੂਗੇ ਤਾਂ ਮਾਫੀ ਮੰਗ ਲਓ, ਨਹੀਂ ਨਾ। ਤੁਹਾਨੂੰ ਕੋਈ ਸ਼ਿਕਾਇਤ ਆਊਗੀ ਮਿੱਟੀ ਦਾ ਤੇਲ ਪਾ ਕੇ ਢਾਬਾ ਫੂਕਦੀ ਹੋ। ਚਲੋ ਮਾਫੀ ਮੰਗ ਲਓ ਗੁਰੂ ਸਾਹਿਬ। ਹੋਰ ਦੱਸੋ, ਜੋ ਗੁਰੂ ਸਾਹਿਬ ਕੋਲ ਮਾਫੀ ਮੰਗਣੀ ਮੰਗ ਲਓ। ਮੰਗ ਲੈਂਦੇ ਰਹੋ, ਪਹਿਲਾਂ ਇੱਕ ਵਾਰੀ ਮੰਗ। ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਮਾਫੀ ਮੰਗਦਾ ਹੀ ਆ। ਸੰਗਤ ਕੋਲੋਂ ਜਿਨ੍ਹਾਂ ਕਹਿ ਦੋ ਫੇਰ ਝੁਕਾ ਕੇ ਮਾਫੀ ਮੰਗ ਲਓ। ਨਹੀਂ ਪਹਿਲਾਂ ਮਾਫੀ ਮੰਗ ਲਓ, ਫਿਰ ਮੱਥਾ ਟੇਕ ਲਓ। ਜਿਹੜੀ ਮਾਫੀ ਮੰਗਣੀ ਮੰਗ ਲਓ। ਮੰਗ ਮਾਫੀ। ਬਾਊ ਜੀ ਤੂੰ ਵੀ ਮੰਗ। ਹੁਣ ਇੱਕ ਬੇਨਤੀ ਜ਼ਰੂਰ ਆ ਮੀਡੀਆ ਨੂੰ, ਆਪਾਂ ਇਹਨੂੰ ਮਸਾਲਾ ਬਣਾ ਕੇ ਹੁਣ ਕਿਸੇ ਦਾ, ਹੁਣ ਜੇ ਕੋਈ ਗੁਰੂ ਦੀ ਸ਼ਰਨ 'ਚ ਆ ਗਿਆ ਨਾ, ਉਹਦਾ ਧਿਆਨ ਰੱਖਿਓ। ਇਹ ਤੁਹਾਡੇ ਲਈ TRP ਦਾ ਕੰਟੈਂਟ ਨਹੀਂ ਹੈਗਾ। ਹੁਣ ਇਹ ਸਾਡੀਆਂ ਰੋਹ ਰੀਤਾਂ ਵੀ ਅਸੀਂ ਇੱਕ ਕਚਹਿਰੀ ਦੇ ਵਿੱਚ, ਜਨਤਕ ਕਚਹਿਰੀ 'ਚ ਬੰਦਾ ਆਇਆ, ਸੰਗਤ ਅੱਗੇ ਝੁਕਿਆ, ਗੁਰੂ ਅੱਗੇ ਝੁਕਿਆ, ਇਹਨੂੰ ਕੰਟੈਂਟ ਬਣਾ ਕੇ ਆਪਾਂ ਨਾ ਇਹਨਾਂ ਨੂੰ ਨਾ ਪਰਿਵਾਰ ਦੀ ਕੋਈ ਹਰਾਸਮੈਂਟ ਨਹੀਂ ਕਰਨੀ।
ਜੇ ਹੁਣ ਇਹ ਕਿਸੇ ਗੱਲ ਤੋਂ ਮੁੱਕਰਦੇ ਨੇ ਗੁਰੂ ਦੀ ਹਜ਼ੂਰੀ 'ਚ, ਇਹ ਸਭ ਤੋਂ ਪਹਿਲਾਂ ਗੁਰੂ ਦੇ ਦੇਣਦਾਰ। ਬਸ ਜੀ ਬਸ ਠੀਕ ਹੈ ਜੀ, ਇਹ ਆ ਲਓ ਉਹ ਨਹੀਂ ਹੋ ਗਏ ਨਾਲ ਹੀ ਮੱਥਾ ਟੇਕ ਲਓ। ਗੁਰੂ ਸੰਗਤ ਕੋਲੋਂ ਤੁਸੀਂ ਮਾਫੀ ਮੰਗ ਲਈ ਹੈ, ਹੁਣ ਕਿਸੇ ਬੰਦੇ ਕੋਲੋਂ ਜਾਂ ਥਲੀ ਸਾਹਿਬ ਕੋਲ ਮਾਫੀ ਮੰਗਣ ਦੀ ਲੋੜ ਨਹੀਂ। ਅਸੀਂ ਤਾਂ ਬੰਦਾ ਇੰਪੋਰਟੈਂਟ ਨਹੀਂ ਹੈ ਇੱਥੇ। ਥਾਣੇ ਮਾਫੀ ਮੰਗ ਲਈ ਸੀ ਸਰ। ਮੱਥਾ ਟੇਕੋ ਜੀ। ਤੁਹਾਡਾ ਇੱਕ ਜਿਹੜਾ ਮੁੰਡਾ ਬਹਿਸ ਰਿਹਾ ਸੀ ਉਹ ਕਿੱਥੇ ਹੈ ਜੀ? ਕਿੱਥੇ ਹੈ? ਸ਼ਹਿਰ 'ਚ ਹੈਗਾ ਕਿ ਨਹੀਂ? ਬਾਪੂ ਆ ਗਿਆ ਬਾਅਦ ਬੇਟਾ ਆ ਗਿਆ। ਚਲੋ ਇੱਧਰ ਮੇਰੀ ਗੱਲ ਸੁਣੋ। ਛੋਟੀ ਬੇਨਤੀ ਸੁਣੋ। ਮੈਂ ਸਨਾਨ ਜੀ ਕੋਲ ਥਾਣੇ ਵਿੱਚ ਹੀ ਗਿਆ ਸੀ। ਉਹਦਾ ਪਤਾ ਹੈ। ਦੱਸੋ ਜੀ ਕਿੱਥੇ ਹੈਗਾ ਮੁੰਡਾ? ਜਿਹੜੇ ਬੰਦੇ ਉਹ ਬੁਲਾ ਲੈਣੇ। ਬਾਕੀ ਬਹਿ ਜਾਓ ਜਦ ਤੱਕ ਜੀ। ਹੁਣ ਤੁਸੀਂ ਬੇਟੇ ਨੂੰ ਭਾਜੀ ਕੋਈ ਮਾਫੀ ਨਹੀਂ। ਬੁਲਾ ਲਓ ਬਸ ਪਿੱਠ ਨਾ ਕਰੋ। ਮੈਂ ਕਿਹਾ ਪਿੱਠ ਨਾ ਕਰੋ, ਉਧਰ ਪਿੱਠ ਨਾ ਕਰੋ। ਹੁਣ ਆਪਾਂ ਇੱਕ ਵਾਰੀ ਥੋੜਾ ਜਿਹਾ ਸਾਇਲੈਂਸ ਕਰ ਲਈਏ ਜੀ। ਬੇਟੇ ਨੂੰ ਬੁਲਾ ਲਓ। ਚਲੋ ਨਹੀਂ ਮਾਫੀ ਬਾਹਰ ਮੰਗਣੀ ਕੋਈ ਗੱਲ ਨਹੀਂ, ਅੰਦਰ ਲੈ ਆਵਾਂਗੇ, ਉਸ ਟਾਈਮ ਲੈ ਆਵਾਂਗੇ ਇੱਥੇ। ਜਦੋਂ ਬੇਟਾ ਆਊਗਾ ਉਹਨੂੰ ਸੰਗਤ 'ਚ ਲੈ ਆਵਾਂਗੇ ਮਹਾਰਾਜ ਦੀ ਹਜ਼ੂਰੀ 'ਚ। ਹੁਣ ਰਹਿਰਾਸ ਦਾ ਟਾਈਮ ਹੋਣ ਵਾਲਾ। ਆਪਾਂ ਦਰਬਾਰ ਹਾਲ ਕਿਰਪਾ ਕਰਕੇ ਜਿਨ੍ਹਾਂ ਨੇ ਨਿਤਨੇਮ ਸੁਣਨਾ ਇਕਾਗਰਤਾ ਨਾਲ ਉਹ ਬੈਠ ਜਾਓ। ਜਿਹੜੇ ਸਿਰਫ ਮਸਲੇ ਲਈ ਆਏ ਆਪਾਂ, ਉਹ ਬੇਟਾ ਆਊਗਾ ਮਹਾਰਾਜ ਦੀ ਹਜ਼ੂਰੀ 'ਚ ਆ ਕੇ ਅੰਦਰ ਮਾਫੀ ਮੰਗ ਲੂਗਾ। ਗੁਰੂ ਸਾਹਿਬ ਕੋਲੋਂ ਵੀ ਸੰਗਤ ਕੋਲੋਂ ਵੀ। ਉਹਨੂੰ ਰਿਕਾਰਡ ਮਾਈਕ ਕਰਨਾ ਤੁਸੀਂ ਦੂਰੋਂ ਕਰ ਲਿਓ, ਮਾਈਕ ਨਹੀਂ ਹੁਣ ਲੱਗਣਾ। ਹੁਣ ਰਹਿਰਾਸ ਦਾ ਟਾਈਮ ਹੈ। ਠੀਕ ਹੈ। ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨੂੰ ਪੰਜਾਂ ਸਿੰਘਾਂ ਦਾ ਫਾਈਨਲ ਫੈਸਲਾ ਨਾ ਸਮਝਿਆ ਜਾਵੇ। ਅਜੇ ਪੂਰੀ ਤਰ੍ਹਾਂ ਫਾਈਨਲ ਨਹੀਂ ਹੋਇਆ। ਅਜੇ ਗੱਲ ਸਾਰੀ ਵਿੱਚ ਹੀ ਲਟਕ ਰਹੀ ਹੈ। ਜਿਹੜੇ ਹੈਗੇ ਪੂਰੇ ਇਹਨਾਂ ਦੇ ਨਾਲ ਦੋਸ਼ੀ ਜਿਹੜੇ ਬੇਟੇ ਇਹਨਾਂ ਦੇ ਜੋ ਕੋਈ ਸਾਰੇ ਹਾਜ਼ਰ ਹੋਣਗੇ, ਫਿਰ ਅਸੀਂ ਦੇਖਦੇ ਹਾਂ। ਹੁਣ ਰਹਿਰਾਸ ਸਾਹਿਬ ਦਾ ਟਾਈਮ ਹੈ, ਆਪਾਂ ਬਾਹਰ ਨੂੰ ਚੱਲੀਏ, ਫਿਰ ਆਪਾਂ ਉਸ ਤੋਂ ਬਾਅਦ ਦੇਖਦੇ ਹਾਂ। ਇਹ ਜੇ ਪੂਰਾ ਮਾਈਕ ਨਹੀਂ ਲੱਗੂਗਾ, ਇਦਾਂ ਹੀ ਗੱਲ ਹੋਏਗੀ। ਅਜੇ ਇਹਨਾਂ ਦਾ ਵੀ ਜਿਹੜਾ ਐਟੀਟਿਊਡ ਹੈ ਉਦਾਂ ਹੀ ਹੈ ਇਹਨਾਂ ਦਾ। ਕੋਈ ਮੈਨੂੰ ਨਹੀਂ ਲੱਗਦਾ ਫਰਕ ਪਿਆ। ਇਹ ਅੰਦਰੋਂ ਥੋੜਾ ਜਿਹਾ ਫਰਕ ਹੈ। ਇਹਦਾ ਆਪਣੇ ਸਮਝਾਉਂਦੇ ਰਹੇ ਨੇ। ਹਾਂਜੀ, ਇਹ ਕੋਈ ਗਲਤੀ ਨਹੀਂ ਮੰਨ ਰਿਹਾ। ਤੇ ਆਪਾਂ ਇਹ ਅਜੇ ਫਾਈਨਲ ਕੋਈ ਫੈਸਲਾ ਨਹੀਂ ਅਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਮੇਰੀ ਬੇਨਤੀ ਆ ਵੀ ਇਹਨਾਂ ਨੂੰ ਹੁਣ ਕੋਈ ਵੀ ਬੰਦਾ ਆਪਣੇ ਤੌਰ ਤੇ ਸੰਗਤੀ ਰੂਪ 'ਚ ਸਵਾਲ ਜਵਾਬ ਨਾ ਕਰੇ। ਆਉਣਗੇ ਗੁਰੂ ਸਾਹਿਬ ਕੋਲੋਂ ਉਹ ਕਰ ਲੈਣ।